ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਰਣਵੀਰ ਸਿੰਘ ਰਾਣਾ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 370 ਨੂੰ ਲੈ ਕੇ ਜਿਹੜੀ ਸਾਰੇ ਰੌਲੀ ਪਾਉਂਦੇ ਆ ਕਿ UN ਉਹਦੇ ਵਿੱਚ ਗੱਲ ਹੋਣੀ ਚਾਹੀਦੀ ਆ ਸਿਕਿਉਰਿਟੀ ਵਾਲਿਆਂ ਦੀ, ਅਤੇ ਉਸ ਨੂੰ ਲੈ ਕੇ ਹੁਣ ਕੋਈ ਨਾ ਕੋਈ ਮੀਟਿੰਗ ਸਥਾਪਿਤ ਹੋਊਗੀ। ਅੱਜ ਜਿਹੜੀ ਜੀ ਇਹ ਸੰਭਾਵੀ ਰੂਪ ਦੇ ਵਿੱਚ ਮੀਟਿੰਗ ਦੱਸੀ ਹੈ ਜੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ, ਜਿਹੜਾ ਤੋਂ ਵਿਸ਼ੇਸ਼ ਦਰਜਾ ਵਾਪਸ ਲੈ ਕੇ ਉਹਨੂੰ ਯੂਨੀਅਨ ਟੈਰੀਟਰੀ ਜਿਹੜਾ ਦੀ ਬਣਾਇਆ, ਇਹਦੇ ਉੱਤੇ ਇੱਕ ਬੈਠਕ ਜਿਹੜੀ ਹੋ ਰਹੀ ਹੈ। ਜਿਹੜੇ ਡਿਪਲੋਮੈਟ ਨੇ ਉਹਨਾਂ ਨੇ ਦੱਸਿਆ ਹੈ ਕਿ ਇਹ ਬੰਦ ਕਮਰਾ ਮੀਟਿੰਗ ਹੋਊਗੀ। ਸੁਰੱਖਿਆ ਕੌਂਸਲ ਦੇ ਮੌਜੂਦਾ ਪ੍ਰਧਾਨ ਪੋਲੈਂਡ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਇਹ ਮੀਟਿੰਗ ਰੱਖੀ ਆ। ਇਸ ਤਰ੍ਹਾਂ ਬਹੁਤ ਘੱਟ ਹੋਇਆ ਜਦੋਂ ਸੁਰੱਖਿਆ ਕੌਂਸਲ ਨੇ ਕਸ਼ਮੀਰ ਤੇ ਚਰਚਾ ਜਿਹੜੀ ਹੈ ਜੀ ਉਹ ਕੀਤੀ ਹੋਵੇ, ਔਰ ਇਸ ਤੋਂ ਪਹਿਲਾਂ ਸੁਰੱਖਿਆ ਕੌਂਸਲ ਦੀ ਪੂਰਨ ਬੈਠਕ 1965 ਦੇ ਵਿੱਚ ਹੋਈ ਸੀ। ਡਿਪਲੋਮੈਟਾਂ ਨੇ ਦੱਸਿਆ ਸੀਗਾ ਕਿ ਜਿਹੜੀ ਅੱਜ ਹੋਣ ਵਾਲੀ ਇਹ ਮੀਟਿੰਗ ਆ, ਇਹਦੀ ਚਰਚਾ ਨੂੰ ਸੁਰੱਖਿਆ ਕੌਂਸਲ ਦੀ ਪੂਰਨ ਬੈਠਕ ਨਹੀਂ ਮੰਨਿਆ ਜਾ ਰਿਹਾ, ਔਰ ਇਸ ਬੈਠਕ ਨੂੰ ਬੰਦ ਕਮਰੇ 'ਚ ਹੋਣ ਵਾਲੀ ਬੈਠਕ ਕਿਹਾ ਜਾ ਰਿਹਾ, ਜਿਹੜੀ ਕਿ ਹੁਣ ਬਹੁਤ ਸਧਾਰਨ ਗੱਲ ਜਿਹੜੀ ਜੀ ਉਹ ਹੁੰਦੀ ਜਾ ਰਹੀ ਹੈ। ਜਿਹੜੀ ਡਿਪਲੋਮੈਟ ਨੇ ਉਹ ਕਹਿੰਦੇ ਨੇ ਕਿ ਬੀਜਿੰਗ ਦੇ ਨੇੜਲੇ ਸਾਥੀ ਪਾਕਿਸਤਾਨ ਨੇ ਇਸ ਬਾਰੇ ਦੇ ਵਿੱਚ ਅਗਸਤ ਮਹੀਨੇ 'ਚ ਸੁਰੱਖਿਆ ਕੌਂਸਲ ਦੇ ਪ੍ਰਧਾਨ ਪੋਲੈਂਡ ਨੂੰ ਚਿੱਠੀ ਲਿਖੀ ਸੀ, ਔਰ ਉਹਨਾਂ ਇਹ ਵੀ ਕਿਹਾ ਕਿ ਚਾਈਨਾ ਨੇ ਸੁਰੱਖਿਆ ਕੌਂਸਲ ਦੀ ਕਾਰਜ ਸੂਚੀ ਦੇ ਵਿੱਚ ਸ਼ਾਮਲ ਭਾਰਤ ਪਾਕਿਸਤਾਨ ਸਵਾਲ ਦੇ ਉੱਤੇ ਚਰਚਾ ਦੀ ਮੰਗ ਜਿਹੜੀ ਜੀ ਉਹ ਕੀਤੀ ਹੈ। ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀਗਾ ਕਿ ਪਾਕਿਸਤਾਨ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਦੇ ਉੱਤੇ ਚਰਚਾ ਲਈ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਰਵਾਇਤੀ ਜਿਹੜੀ ਮੰਗ ਹੈ ਉਹ ਕੀਤੀ ਹੈ। ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇੱਥੇ ਚਾਈਨਾ ਦੇ ਵਿੱਚ ਜਾ ਕੇ ਆਏ ਸੀ, ਤਾਂ ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਵੀ ਜਿਹੜੇ ਜੀ ਉਹ ਚਾਈਨਾ ਗਏ ਸੀਗੇ। ਇਹ ਸਾਰਾ ਕੁਝ ਉਸੇ ਹੀ ਗੱਲਬਾਤ ਦੇ ਵਿੱਚੋਂ ਨਿਕਲ ਰਿਹਾ ਜਿਹੜਾ ਜੀ ਉਹ ਪ੍ਰਤੀਤ ਹੁੰਦਾ ਆ। ਪਰ ਦੂਜੇ ਪਾਸੇ ਇਹ ਵੀ ਆ ਕਿ ਜੇ ਆਪਾਂ ਪਿਛਲੇ ਸਮੇਂ ਦਾ ਜਿਹੜਾ ਜੀ ਉਹ ਕੈਲਕੂਲੇਟ ਕਰੀਏ, ਹਿਸਾਬ ਕਿਤਾਬ ਲਾਈਏ, ਤਾਂ UNO ਦੀ ਜਿਹੜੀ ਆ ਜੀ ਉਹ ਪੁੱਛ ਪ੍ਰਤੀਤ ਕਿੱਡੀ ਕੁ ਵੱਡੀ ਰਹਿ ਗਈ ਆ, ਤੇ ਅਜਿਹੀਆਂ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਕੀ ਕੁਝ ਜਿਹੜਾ ਜੀ ਉਹ ਨਿਕਲੂਗਾ, ਸ਼ਾਇਦ ਬਹੁਤ ਜ਼ਿਆਦਾ ਕੁਝ ਨਹੀਂ, ਪਰ ਅੱਜ ਇਹ ਮੀਟਿੰਗ ਹੋਣ ਜਾ ਰਹੀ ਜੀ। ਚਲੋ ਬਾਅਦ ਵਿੱਚ ਪਤਾ ਲੱਗੂ ਕੀ ਹੁੰਦਾ। ਅਤੇ ਅੱਗੇ SYL ਨਹਿਰ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਸੈਂਟਰ ਦੀ ਮੀਟਿੰਗ ਅੱਜ ਇਹ ਐਕਚੁਅਲੀ ਸੁਪਰੀਮ ਕੋਰਟ ਨੇ 15 ਜਨਵਰੀ 2002 ਤੇ 4 ਜੂਨ 2004 ਨੂੰ ਆਪਣੇ ਫੈਸਲੇ ਸੁਣਾਉਂਦਿਆਂ ਹੋਇਆਂ ਪੰਜਾਬ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਮੁਕੰਮਲ ਕਰਨ ਦੀ ਹਦਾਇਤ ਜਿਹੜੀ ਆ ਜੀ ਉਹ ਜਾਰੀ ਕੀਤੀ ਸੀਗੀ। 16 ਅਗਸਤ ਦੀ ਮੀਟਿੰਗ ਜਿਹੜੀ ਆ ਇਹ ਅੱਜ ਵਾਲੀ ਜਿਹੜੀ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਸੱਦੀ ਜਾ ਰਹੀ ਆ, ਜਿਹਦੀ ਪ੍ਰਧਾਨਗੀ ਜਿਹੜੀ ਆ ਕੇਂਦਰੀ ਜਲ ਸਰੋਤ ਮੰਤਰਾਲੇ ਦੇ ਸੈਕਟਰੀ ਕਰਨਗੇ, ਔਰ ਇਸ ਮੌਕੇ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਚੀਫ ਸੈਕਟਰੀ ਵੀ ਮੌਜੂਦ ਜਿਹੜਾ ਜੀ ਉਹ ਰਹਿਣਗੇ। 9 ਜੁਲਾਈ ਨੂੰ ਸੁਪਰੀਮ ਕੋਰਟ ਨੇ ਇਹ ਵੇਖਣ ਤੋਂ ਬਾਅਦ ਕਿ ਉਹਦੇ ਪਹਿਲੇ ਹੁਕਮ ਲਾਗੂ ਨਹੀਂ ਹੋਏ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਲਈ ਕਿਹਾ ਸੀਗਾ। ਅਦਾਲਤ ਦਾ ਮੰਨਣਾ ਸੀਗਾ ਕਿ ਜੇ ਪੰਜਾਬ ਤੇ ਹਰਿਆਣਾ ਆਪਣੇ ਪੱਧਰ ਦੇ ਉੱਤੇ ਪਾਣੀਆਂ ਦਾ ਮਸਲਾ ਹੱਲ ਨਾ ਕਰ ਸਕੇ ਤਾਂ ਕੇਂਦਰ ਸਰਕਾਰ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਦੇ ਵਿੱਚ ਇਹਦੀ ਅਗਲੀ ਸੁਣਵਾਈ ਜਿਹੜੀ ਆ ਜੀ ਉਹ 3 ਸਤੰਬਰ ਨੂੰ ਹੋਣੀ ਆ, ਔਰ ਸੁਪਰੀਮ ਕੋਰਟ ਨੇ 11 ਜੁਲਾਈ 17 ਨੂੰ ਹੁਕਮ ਦਿੱਤਾ ਸੀਗਾ ਕਿ ਸੁਪਰੀਮ ਕੋਰਟ ਦੇ ਪਹਿਲੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਆ। ਪਹਿਲੇ ਹੁਕਮ ਜਿਹੜੇ ਜੀ ਉਹ ਕਿਹੜੇ? ਉਹ 15 ਜਨਵਰੀ 2002 ਤੇ 4 ਜੂਨ 2004 ਦੇ, ਜਿਹਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਮੁਕੰਮਲ ਕਰਨ ਦੀ ਗੱਲ ਆਖੀ ਗਈ ਸੀ। ਜਦੋਂ ਪਿਛਲੀ ਸਰਕਾਰ ਸੀਗੀ ਅਕਾਲੀ BJP,
ਤਾਂ ਉਸ ਟਾਈਮ ਤੁਹਾਨੂੰ ਯਾਦ ਹੋਣਾ ਹੈ ਕਿ JBC ਮਸ਼ੀਨਾਂ ਲਿਆ ਕੇ ਰਾਜਪੁਰਾ ਤੇ ਬਨੂੜ ਦੇ ਸੰਨ 'ਚ ਜਿੱਥੋਂ ਇਹ ਨਹਿਰ ਲੰਘਦੀ ਆ, ਉੱਥੇ ਇਹ ਮਸ਼ੀਨਾਂ ਲਿਜਾ ਕੇ ਇਸ ਨਹਿਰ ਨੂੰ ਪੂਰਨਾ ਸ਼ੁਰੂ ਕਰਤਾ ਸੀ। ਔਰ ਡਰਾਮਾ ਐਡਾ ਵੱਡਾ ਜਿਹੜਾ ਦੀ ਉਸ ਸਰਕਾਰ ਨੇ ਉਦੋਂ ਕੀਤਾ ਸੀਗਾ, ਇਹ ਆਖਿਆ ਸੀਗਾ ਵੀ ਅਸੀਂ ਤਾਂ ਇਹ ਜ਼ਮੀਨਾਂ ਜਿਹੜੀਆਂ ਦੀ ਉਹ ਵਾਪਸ ਦੇ ਦਿੱਤੀਆਂ ਕਿਸਾਨਾਂ ਨੂੰ, ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਤੇ ਨਹਿਰ ਨਿਕਲੀ ਸੀ। ਉਹ ਕਹਿੰਦੇ ਕੰਮ ਹੀ ਜਿਹੜਾ ਦੀ ਮੁਕੰਮਲ ਅਸੀਂ ਖਤਮ ਜਿਹੜਾ ਦੀ ਉਹ ਕਰਤਾ, ਹੁਣ ਨਾ ਰਹੂਗਾ ਬਾਂਸ ਨਾ ਵੱਜੂਗੀ ਬੰਸਰੀ। ਜਦੋਂ ਜ਼ਮੀਨ ਹੀ ਹੈ ਨਹੀਂ, ਕਿਸਾਨਾਂ ਨੂੰ ਵਾਪਸ ਦੇ ਦਿੱਤੀਆਂ ਤੇ ਨਹਿਰ ਕਿੱਥੇ ਨਿਕਲ ਆਊਗੀ। ਹੁਣ ਉਹ ਅਕਾਲੀ ਦਲ ਵਾਲੇ ਚੁੱਕਦੇ ਜੀ, ਔਰ ਸੈਂਟਰ ਦੇ ਵਿੱਚ ਆਪਣਾ ਵਜ਼ੀਰ ਵੀ ਜਿਹੜਾ ਦੀ ਉਹ ਬਣਾਈ ਬੈਠੇ ਨੇ। ਸੈਂਟਰ ਨੇ ਜਿਹੜੀ ਆ ਜੀ ਇਹ ਮੀਟਿੰਗ ਜਿਹੜੀ ਉਹ ਸੱਦ ਲਈ ਆ, ਮੁੱਖ ਸਕੱਤਰਾਂ ਦੀ ਇਹ ਮੀਟਿੰਗ ਆ। ਇਹਦੇ ਵਿੱਚੋਂ ਕੀ ਨਿਕਲਦਾ ਆ ਇਹ ਤਾਂ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ। ਪਰ ਅੱਜ ਵੀ ਲੋਕਾਂ ਨੂੰ ਉਹ ਫੋਟੋਆਂ ਤਾਂ ਯਾਦ ਹੋਣਗੀਆਂ ਜਿਹਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਲੱਗੇ ਹੋਏ ਸੀ, ਪੰਜਾਬ ਦੇ ਪਾਣੀਆਂ ਦੇ ਵਾਸਤੇ ਮੈਂ ਕੋਈ ਵੀ ਕੁਰਬਾਨੀ ਦੇ ਸਕਦਾ, ਜਾਂ ਪੰਜਾਬੀ ਕੋਈ ਵੀ ਕੁਰਬਾਨੀ ਜਿਹੜੀ ਉਹ ਕਰਨ ਦੇ ਵਾਸਤੇ ਤਿਆਰ ਰਹਿਣ। ਤੇ ਨਾਲੇ ਇੱਕ ਪਾਸੇ ਇਹ ਉਦੋਂ ਕਹਿ ਦਿੱਤਾ ਸੀਗਾ ਕਿ ਅਸੀਂ ਕੰਮ ਹੀ ਜਿਹੜਾ ਦੀ ਉਹ ਸਾਰੇ ਦਾ ਸਾਰਾ ਨਿਬੇੜ ਦਿੱਤਾ। ਕਿਆ ਮੂਰਖ ਜਿਹੜਾ ਦੀ ਲੋਕਾਂ ਨੂੰ ਉਸ ਟਾਈਮ ਬਣਾਇਆ ਗਿਆ ਸੀ। ਇਹ ਸਾਰੇ ਜਿਹੜੇ ਸਿਆਸੀ ਲੋਕ ਨੇ ਜੀ, ਇਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਇਹ ਮਸਲਾ ਜਿਹੜਾ ਅੱਜ ਵੀ ਪੰਜਾਬ ਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣਿਆ ਹੋਇਆ। ਇੱਕ ਪਾਸੇ ਮੋਰਚੇ ਲਵਾਉਂਦੇ ਰਹੇ ਪੰਜਾਬ ਦੇ ਪਾਣੀਆਂ ਲਈ, ਦੂਜੇ ਪਾਸੇ ਆਪਣੇ ਪੱਗਵਟ ਭਰਾ ਤੋਂ 2 ਕਰੋੜ ਰੁਪਈਆ ਲੈ ਕੇ ਸੌਦਾ ਵੀ ਕਰਦੇ ਰਹੇ। ਇੱਕ ਪਾਸੇ ਪੰਜਾਬ ਦੇ ਪਾਣੀਆਂ ਦਾ ਰਾਖੇ ਇੱਕ ਜਿਹੜੇ ਦੀ ਉਹ ਬਣਦੇ ਰਹੇ, ਤੇ ਦੂਜੇ ਪਾਸੇ ਜਦੋਂ ਟੱਕ ਲੱਗਣਾ ਸੀਗਾ ਉਦੋਂ ਚਾਂਦੀ ਦੀ ਜਿਹੜੀ ਕਹੀ ਸੀ ਉਹ ਵੀ ਭੇਟ ਕਰਦੇ ਰਹੇ। ਸਿਆਸਤਦਾਨਾਂ ਦੇ ਦੋਗਲੇਪਨ ਨੇ ਇਹ ਸਥਿਤੀ ਜਿਹੜੀ ਆ ਜੀ ਇੱਥੋਂ ਤੱਕ ਲਿਆਂਦੀ ਆ। ਆਉਂਦੇ ਦਿਨਾਂ ਦੇ ਵਿੱਚ ਕੀ ਹੋਣਾ ਇਹਦੇ ਵਾਸਤੇ ਅਜੇ ਤਾਂ ਇੰਤਜ਼ਾਰ ਹੀ ਜਿਹੜਾ ਜੀ ਉਹ ਕਰਨਾ ਪਊਗਾ। ਲੋਕਾਂ ਦੀ ਗੱਲ ਕੀਤੀ, ਵੈਸੇ ਤਾਂ ਹਜੇ ਕੱਲ੍ਹ ਦੀਆਂ ਗੱਲਾਂ ਆ ਜੋ ਹੋਇਆ ਆ, ਪਰ ਲੋਕ ਹਜੇ ਵੀ ਨਹੀਂ ਸਮਝਦੇ ਇਹਨਾਂ ਦੇ ਦੋਗਲੇਪਨ ਨੂੰ। ਅਤੇ ਅਗਲੀ ਗੱਲ ਕਰਦੇ ਹਾਂ, ਜਿਹੜੇ ਭ੍ਰਿਸ਼ਟ ਆਫਿਸਰ ਆ ਉਹਨਾਂ ਨੂੰ ਜਬਰੀ ਰਿਟਾਇਰ ਕੀਤਾ ਜਾਊਗਾ, ਪਰ ਕਿਹੜਾ ਪੈਮਾਨਾ ਵਰਤਣਗੇ ਇਹਨਾਂ ਲਈ? ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਕਰਪਟ ਆਫਿਸਰ ਨੇ ਉਹਨਾਂ ਦੀ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਆ। ਸਰਕਾਰ ਇਸ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਮੁਅੱਤਲ ਕਰਕੇ ਲੰਮੇ ਸਮੇਂ ਤੱਕ ਜਾਂਚ ਪ੍ਰਕਿਰਿਆ ਦੇ ਵਿੱਚ ਉਲਝਾਉਣ ਦੇ ਰੌਂਅ 'ਚ ਹੈ। ਇਹ ਖਬਰ ਜਿਹੜੀ ਜੀ ਮਿਲ ਰਹੀ ਹੈ ਕਿ ਸੂਬਾ ਸਰਕਾਰ ਇਸ ਤਰ੍ਹਾਂ ਦੀ ਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਵਿਜੀਲੈਂਸ ਦੇ ਛਾਪੇ ਦੇ ਦੌਰਾਨ ਰੰਗੇ ਹੱਥੀਂ ਫੜੇ ਜਾਣ ਵਾਲੇ ਰਿਸ਼ਵਤਖੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਿੱਧੇ ਬਰਖਾਸਤ ਕਰਕੇ ਘਰ ਜਿਹੜਾ ਦੀ ਉਹ ਭੇਜ ਦਿੱਤਾ ਜਾਵੇ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਲ ਨਿਪਟਣ ਲਈ ਸਰਕਾਰ ਦੀਆਂ ਏਜੰਸੀਆਂ ਲਗਾਤਾਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਕੰਮਕਾਜ ਦੇ ਉੱਤੇ ਚੁੱਪ ਚਪੀਤੇ ਨਿਗਾਹ ਰੱਖ ਰਹੀਆਂ ਨੇ। ਅਜਿਹੇ ਮੁਲਾਜ਼ਮ ਤੇ ਅਧਿਕਾਰੀ ਜਿਨ੍ਹਾਂ ਦੇ ਵਿਰੁੱਧ ਸੂਬਾ ਸਰਕਾਰ, ਵਿਜੀਲੈਂਸ ਵਿਭਾਗ ਤੇ ਹੋਰ ਏਜੰਸੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ, ਉਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਜਿਹੜੀ ਸਖਤ ਨਿਗਾਹ ਰੱਖੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮੁਲਾਜ਼ਮ ਤੇ ਅਧਿਕਾਰੀ ਜਿਨ੍ਹਾਂ ਦੇ ਵਿਰੁੱਧ ਸੂਬਾ ਸਰਕਾਰ, ਵਿਜੀਲੈਂਸ ਵਿਭਾਗ ਤੇ ਹੋਰ ਏਜੰਸੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ, ਉਹਨਾਂ ਦੇ ਉੱਤੇ ਚੌਕਸੀ ਜਿਹੜੀ ਉਹ ਵਰਤੀ ਜਾ ਰਹੀ ਹੈ। ਵਿਜੀਲੈਂਸ ਵਿਭਾਗ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਜਿਹੜਾ ਦੀ ਉਹ ਸ਼ਿਕੰਜੇ ਵਿਛਾ ਰਿਹਾ ਹੈ। ਇੱਕ ਵਾਰੀ ਅਜਿਹੇ ਸ਼ਿਕੰਜੇ ਦੇ ਵਿੱਚ ਫਸਣ ਵਾਲੇ ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਇਆ ਕਰੂਗਾ ਔਰ ਇਮਾਨਦਾਰ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਛੇਤੀ ਅੱਗੇ ਵਧਣ ਦਾ ਮੌਕਾ ਮਿਲੂਗਾ। ਇਹ ਜਿਹੜਾ ਦੀ ਆਖਿਆ ਜਾ ਰਿਹਾ। ਹੁਣ ਸਵਾਲ ਇਹ ਆ, ਸਭ ਤੋਂ ਜਿਹੜਾ ਦੀ ਵੱਡਾ ਇਹਦੇ ਵਿੱਚ ਤੁਸੀਂ ਪੈਮਾਨੇ ਦੀ ਗੱਲ ਪੁੱਛੀ ਸੀ, ਵਿਜੀਲੈਂਸ ਵਿਭਾਗ ਦੇ ਵਿੱਚ ਕਿੰਨੀ ਕੁ ਕਰਪਸ਼ਨ ਹੈ ਇਹ ਦੱਸਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਇੱਕ ਇੱਥੇ ਸਿੰਚਾਈ ਘੁਟਾਲਾ ਹੋਇਆ ਸੀਗਾ। ਇਸ ਘੁਟਾਲੇ ਦੇ ਵਿੱਚ ਇੱਕ ਸੁਰਿੰਦਰ ਭਲਵਾਨ ਜੀ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਹੈ, ਜਿਹੜਾ ਫੜਿਆ ਹੋਇਆ। ਇੱਕ ਪਾਪਾ ਜਿਹੜਾ ਦੀ ਉਹ ਫੜਿਆ ਸੀਗਾ, ਮੈਨੂੰ ਯਾਦ ਹੋਣਾ। ਉਹਨੇ ਤਾਂ ਜਿਹੜੀ ਦੀ ਉਹ 2-2.5 ਹਜ਼ਾਰ ਕਰੋੜ ਦੀ ਤਾਂ ਜਾਇਦਾਦ ਦੀ ਜਿਹੜੀ ਦੀ ਉਹ ਬਣਾਈ ਹੋਈ ਸੀਗੀ ਜੀ। ਕਿੰਨੀ ਕੁ ਜਾਇਦਾਦ ਉਹਨੇ ਦੱਸੀ ਸੀ ਕੁਛ ਨਹੀਂ ਪਤਾ। ਉਹ ਜਿਹੜੀ ਜਾਂਚ ਸੀਗੀ, ਉਸ ਜਾਂਚ ਦੀਆਂ ਕੁਛ ਕਾਪੀਆਂ ਜਿਹੜੀ ਜਾਂਚ ਦੇ ਵਿੱਚ ਉਹਨੇ ਮੰਨਿਆ ਕਿ ਉਹਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ ਉਹਦੇ 2 ਮੰਤਰੀ ਉਹਦੇ ਵਿੱਚ ਸ਼ਾਮਲ ਸੀਗੇ, 3 ਕੋਈ IAS ਆਫਿਸਰ ਨੇ ਪੰਜਾਬ ਦੇ ਜਿਹੜੇ ਜੀ ਉਹਦੇ ਵਿੱਚ ਸ਼ਾਮਲ ਨੇ। ਉਹ ਕਾਪੀਆਂ ਜਿਹੜੀਆਂ ਜੀ ਉਹ ਬਹੁਤ ਸਾਰੇ ਲੋਕਾਂ ਨੇ ਦੇਖੀਆਂ ਨੇ, ਪੱਤਰਕਾਰਾਂ ਨੇ ਦੇਖੀਆਂ ਨੇ। ਮੈਂ ਉਹ ਪੜ੍ਹੀ ਹੈ ਜੀ ਸਾਰੀ ਰਿਪੋਰਟ। ਉਹਦੇ ਵਿੱਚ ਕਿੰਨਾ ਦੇ ਨਾਂ ਨੇ। ਉਹ ਕਿੱਥੇ ਗਿਆ ਘੁਟਾਲਾ ਜਿਹੜਾ ਸੀਗਾ ਜੀ ਉਹਦੇ ਵਿੱਚ? ਕਿਉਂਕਿ ਉਹ ਘੁਟਾਲਾ ਤਾਂ ਹੈ ਜੀ, ਕਿਸੇ ਨੂੰ 500 ਕਰੋੜ ਦਿੱਤਾ, ਕਿਸੇ ਨੂੰ 1000 ਕਰੋੜ ਦਿੱਤਾ, ਕਿਸੇ ਨੂੰ 1500 ਕਰੋੜ ਜਿਹੜਾ ਦਿੱਤਾ, ਕਿਸੇ ਨੂੰ 2000 ਕਰੋੜ ਜਿਹੜਾ ਉਹ ਦਿੱਤਾ ਹੋਇਆ। ਇੰਨਾ ਪੈਸਾ ਤਾਂ ਕਿੰਨਾ ਖਾਧਾ ਗਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕੋਈ ਅੰਤ ਹਿਸਾਬ ਹੀ ਨਹੀਂ।
36,000 ਕਰੋੜ ਰੁਪਈਆ ਜਿਹੜਾ ਸੈਂਟਰ ਦੀ ਸਰਕਾਰ ਨੇ ਕਰਜ਼ੇ ਦੇ ਵਿੱਚ ਸ਼ਾਮਿਲ ਕਰਤਾ, ਪੰਜਾਬ ਦੇ ਕਰਜ਼ੇ ਦੇ ਵਿੱਚ। ਉਹ ਸਾਰੇ ਦਾ ਸਾਰਾ ਫੂਡ ਘੁਟਾਲਾ ਹੋਇਆ ਸੀ 36,000 ਕਰੋੜ ਦਾ, ਉਹ ਨਹੀਂ ਲੱਭਿਆ। ਹੁਣ ਸਵਾਲ ਇਹ ਆ ਕਿ ਜਿਹੜੇ ਪੋਲੀਟੀਸ਼ੀਅਨ ਜਿਹੜੇ ਵੱਡੇ ਅਸਲ ਦੇ ਵਿੱਚ ਮਗਰਮੱਛ ਆ, ਜਿਹੜੇ ਸਾਰਾ ਕੁਝ ਖਾਂਦੇ ਆ, ਉਹਨਾਂ ਨੂੰ ਕੌਣ ਫੜੂਗਾ? ਦੂਜਾ, ਵਿਜੀਲੈਂਸ ਜਿਹਨੇ ਫੜਨਾ, ਫਿਰ ਵਿਜੀਲੈਂਸ ਨੂੰ ਕੌਣ ਫੜੂਗਾ? ਕਿਉਂਕਿ ਵਿਜੀਲੈਂਸ ਜਿਹੜੀ ਹੈ ਹੋ ਸਕਦਾ ਕਿ ਉਹ ਉਹਨਾਂ ਨੂੰ ਟਾਰਗੇਟ ਕਰ ਲੇ ਜਿਹੜੇ ਮਹੀਨਾ ਨਹੀਂ ਪਹੁੰਚਾਉਂਦੇ। ਬਈ ਜਿਹੜਾ ਬਈ ਮਹੀਨਾ ਨਹੀਂ ਦਊਗਾ ਫਿਰ ਉਹਨੂੰ ਰੰਗੇ ਹੱਥੀ ਫੜਿਆ ਜਾਊਗਾ। ਇਹ ਇੱਕ ਹਥਿਆਰ ਹੋਰ ਆ ਜਾਊਗਾ ਕਿ ਜਬਰੀ ਰਿਟਾਇਰ ਜਿਹੜਾ ਉਹ ਕਰ ਦਿੱਤਾ ਜਾਊਗਾ। ਇਹਦੇ ਨਾਲ ਜਿਹੜਾ ਮੇਰਾ ਖਿਆਲ ਮਸਲਾ ਜਿਹੜਾ ਉਹ ਹੱਲ ਹੋਣ ਵਾਲਾ ਨਹੀਂ। ਐਵੇਂ ਅੱਕੀ ਪਲਾਹੀ ਹੱਥ ਮਾਰਨ ਵਾਲੀ ਜਿਹੜੀ ਉਹ ਗੱਲ ਹੈ। ਫੜਨੇ ਆ ਤੇ ਇਹ ਫੜਦੇ ਨੇ ਜੀ 1500 ਰੁਪਈਏ ਰਿਸ਼ਵਤ ਲੈਂਦਾ ਪਟਵਾਰੀ ਫੜਿਆ ਗਿਆ, 2000 ਰੁਪਈਏ ਰਿਸ਼ਵਤ ਲੈਂਦਾ ਇੱਕ ਡਾਕਟਰ ਦਾ ਸਹਾਇਕ ਜਿਹੜਾ ਉਹ ਫੜਿਆ ਗਿਆ। 1500 ਦੀ ਰਿਸ਼ਵਤ ਫੜ ਕੇ 2000 ਦੀ ਰਿਸ਼ਵਤ ਫੜ ਕੇ ਕਿਹੜੀ ਰਿਸ਼ਵਤਖੋਰੀ ਜਿਹੜੀ ਉਹ ਬੰਦ ਹੋ ਜੂਗੀ, ਸਮਝ ਨਹੀਂ। ਤੇ ਹੋਣੀ ਵੀ ਨਹੀਂ ਜੀ ਇਹਨਾਂ ਤੋਂ। ਤੇ ਅੱਗੇ ਗੱਲ ਕਰਦੇ ਹਾਂ ਰੱਖੜ ਪੁੰਨਿਆ ਦੀ। ਬਾਬਾ ਬਕਾਲਾ ਦੇ ਵਿੱਚ ਰਾਜਸੀ ਪਾਰਟੀਆਂ ਨੇ ਇੱਕ ਦੂਜੇ ਨੂੰ ਭੰਡਿਆ। ਬਿਲਕੁਲ ਜੀ, ਐਕਚੁਅਲੀ ਇਹ ਸੀਗਾ ਜੀ ਕਿ ਇਹ ਰੱਖੜ ਪੁੰਨਿਆ ਜਿਹੜੀ ਹਰ ਵਾਰੇ ਇੱਥੇ ਬਾਬਾ ਬਕਾਲਾ ਦੇ ਵਿੱਚ ਜਿਹੜੀ ਹੈ ਉਹ ਲੱਗਦੀ ਆ। ਔਰ ਇਹਦਾ ਸਿਆਸੀਕਰਨ ਹੀ ਬਹੁਤਾ ਜਿਹੜਾ ਉਹ ਹੋ ਗਿਆ। ਔਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਉਂਦੀਆਂ ਨੇ ਉੱਥੇ ਆ ਕੇ ਜਿਹੜਾ ਆਪੋ ਆਪਣੇ ਡਫਲੀ ਜਿਹੜੀ ਉਹ ਵਜਾਉਂਦੀਆਂ ਨੇ ਤੇ ਮੁੜ ਕੇ ਲੋਕਾਂ ਨੂੰ ਜਿਹੜਾ ਉਹ ਸੁਣਾ ਕੇ ਕੁਛ ਨਾ ਕੁਛ ਨਵੀਆਂ ਗੱਲਾਂ ਚਲੇ ਜਾਂਦੀਆਂ ਨੇ। ਕਾਂਗਰਸ ਦੇ ਵੱਲੋਂ ਜਿਹੜੀ ਬਾਬਾ ਬਕਾਲਾ ਦੇ ਵਿੱਚ ਕਰਵਾਈ ਗਈ ਸਿਆਸੀ ਕਾਨਫਰੰਸ ਸੀ, ਉਹਦੇ ਵਿੱਚ ਇੱਕ ਵਾਰੀ ਫੇਰ ਬੇਅਦਬੀ ਦਾ ਮੁੱਦਾ ਜਿਹੜਾ ਉਹ ਛਾਇਆ ਰਿਹਾ। ਬੇਅਦਬੀ ਮੁੱਦੇ ਦੇ ਉੱਤੇ ਕਾਰਵਾਈ ਨਾ ਹੋਣ ਕਰਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਾਂਗਰਸੀ ਵਰਕਰਾਂ ਦੇ ਵਿੱਚ ਲਗਾਤਾਰ ਵੱਧ ਰਹੇ ਗੁੱਸੇ ਬਾਰੇ ਕਿਹਾ ਕਿ ਇਸ ਤੇ ਹਰ ਹਾਲ ਐਕਸ਼ਨ ਹੋਊਗਾ। ਇੱਥੋਂ ਤੱਕ ਕਹਿਤਾ ਉਹਨੇ ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਊਗਾ। ਲੋਕਾਂ ਨੇ ਤਾੜੀਆਂ ਮਾਰਤੀਆਂ, ਮੰਤਰੀ ਜੀ ਖੁਸ਼ ਹੋ ਗਏ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੀ ਉਹਨਾਂ ਦੇ ਨਿਸ਼ਾਨੇ ਤੇ ਬਿਕਰਮ ਮਜੀਠੀਆ ਵੀ ਰਹੇ ਜੀ, ਕਿਉਂਕਿ ਹੌਲੀ ਹੌਲੀ ਹੁਣ ਫਿਰ ਚੋਣ ਮੋੜ ਵੱਲ ਨੂੰ ਤੁਰਨਗੇ ਨਾ, ਉਹੀ ਕੁਛ ਕਰਨਗੇ ਜੋ ਪਹਿਲਾਂ ਕਰਦੇ ਰਹੇ ਨੇ, ਸਭ ਕੁਝ ਭੁੱਲੇ ਬੈਠੇ ਸੀ। ਮਜੀਠੀਆ ਦੇ ਵੱਲੋਂ ਕਾਂਗਰਸੀਆਂ ਨੂੰ ਗਦਾਰ ਕਹਿਣ ਦੇ ਉੱਤੇ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਹੜਾ ਉਹ ਬਾਦਲ ਦਾ DNA ਕਰਵਾਏ। ਬਾਦਲ ਪਹਿਲੀ ਵਾਰੀ ਕਾਂਗਰਸ ਦੀ ਟਿਕਟ ਤੇ ਵਿਧਾਇਕ ਬਣੇ ਸੀ। ਨਾਲ ਹੀ ਇਹ ਵੀ ਕਿਹਾ ਕਿ ਮਜੀਠੀਆ ਦੇ ਦਾਦੇ ਪੜਦਾਦੇ ਕਾਂਗਰਸੀ ਨੇਤਾਵਾਂ ਦੇ ਪੈਰਾਂ 'ਚ ਬੈਠੇ ਹੁੰਦੇ ਸੀਗੇ ਔਰ ਬਿਕਰਮ ਦੇ ਪਰਿਵਾਰ ਨੇ ਅੰਗਰੇਜ਼ਾਂ ਦੀ ਮੁਖਬਰੀ ਕਰਕੇ ਜ਼ਮੀਨਾਂ ਬਣਾਈਆਂ, ਜਿਹਦੇ ਬਦਲੇ ਮਹਾਰਾਜਾ ਦਲੀਪ ਸਿੰਘ ਤੇ ਮਾਤਾ ਜਿੰਦਾ ਨੂੰ ਗ੍ਰਿਫਤਾਰ ਕਰਵਾਇਆ ਸੀ। ਕੇਂਦਰ ਦੀ ਸਰਕਾਰ ਦੇ ਉੱਤੇ ਹੱਲਾ ਬੋਲਿਆ ਗਿਆ ਜੀ, ਉਹ ਜ਼ਰੂਰੀ ਹੋ ਗਿਆ ਉਹ ਵੀ ਬੋਲਣਾ। ਜਿਹੜਾ ਕੁਛ ਨਹੀਂ ਹੁੰਦਾ ਉਹ ਕੇਂਦਰ ਤੇ ਸੁੱਟ ਦਿਓ। ਇਹ ਕਹਿਤਾ ਕਿ ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਕੇਂਦਰ ਦੀ ਸਰਕਾਰ ਨੇ ਜਿਹੜੀ ਉਹ ਠਾਣੀ ਹੋਈ ਆ। ਸੁਖਬੀਰ ਬਾਦਲ ਨੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ। 370 ਤੇ ਮੋਦੀ ਦਾ ਸਮਰਥਨ ਕਰਨ ਵਾਲੇ ਸੁਖਬੀਰ ਬਾਦਲ ਭੁੱਲ ਗਏ ਕਿ ਕੇਂਦਰ ਦੀ ਤੋਪ ਦਾ ਮੂੰਹ ਪੰਜਾਬ ਵੱਲ ਵੀ ਜਿਹੜਾ ਉਹ ਹੋ ਸਕਦਾ। ਇੱਥੇ ਜਿਹੜਾ ਸੀਗਾ ਉਹ ਅਕਾਲੀ ਦਲ ਨੇ ਵੀ ਆਪਣੀ ਜਿਹੜੀ ਸੀ ਉਹ ਡਫਲੀ ਵਜਾਈ। ਉਹਨਾਂ ਨੇ ਵੀ ਇੱਥੇ ਆਪਣੀ ਜਿਹੜੀ ਇੱਕ ਸਿਆਸੀ ਕਾਨਫਰੰਸ ਸੀਗੀ ਉਹ ਕੀਤੀ। ਇਹਦੇ ਵਿੱਚ ਬਿਕਰਮ ਮਜੀਠੀਆ ਹੋਰਾਂ ਨੇ ਜਿਹੜਾ ਇਹ ਕਹਿਤਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਵੀ ਪਹਿਲਾਂ ਤੁਸੀਂ ਕਰਾਈ ਸੀ ਉਹ ਨਿਰਪੱਖ ਨਹੀਂ ਸੀ, ਇਹ ਮੰਨਦੇ ਹੋ? ਜਸਟਿਸ ਜੋਰਾ ਸਿੰਘ ਨਿਰਪੱਖ ਨਹੀਂ ਸੀ, CBI ਨਿਰਪੱਖ ਨਹੀਂ ਸੀ, ਜਾਂ ਤਾਂ ਇਹ ਓਪਨਲੀ ਮੰਨ ਲਓ ਜੀ ਕਿ ਉਹ ਨਿਰਪੱਖ ਨਹੀਂ ਸੀਗੀਆਂ। ਇਹ ਵੀ ਕਿਹਾ ਕਿ ਜੇ ਕੋਈ ਅਕਾਲੀ ਵਰਕਰ ਜਾਂ ਨੇਤਾ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਮਜੀਠੀਆ ਅਕਾਲੀ ਦਲ ਤੋਂ ਅਸਤੀਫਾ ਦੇ ਦੇਣਗੇ ਜੀ। ਜੇ ਇਹਦੇ ਵਿੱਚ ਕੋਈ ਪਾਇਆ ਗਿਆ, ਨਾ ਨੌਮਨ ਤੇਲ ਹੋਵੇ ਨਾ ਰਾਹ ਦਾ ਨੱਚੇ, ਸੁਪਰੀਮ ਕੋਰਟ ਤੇ ਜਿਹੜਾ ਉਹ ਜੱਜ ਤੋਂ ਕੌਣ ਜਾਂਚ ਜਿਹੜੀ ਕਰਵਾਊਗਾ? ਬਾਕੀ ਜਾਂਚ ਨੂੰ ਕੀ ਸਮਝਦੇ ਹੋ? ਇਹ ਵੀ ਉਹਨਾਂ ਨੇ ਫੇਰ ਕਿਹਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਆਸਤ ਕਰੇ ਉਹਦਾ ਕੱਖ ਨਾ ਰਹੇ। ਉਹ ਕਹਿੰਦੇ ਜੀ 2 ਜਾਣਿਆਂ ਨੇ ਸਿਆਸਤ ਕੀਤੀ ਸੀ, ਦੋਵੇਂ ਚੋਣ ਹਾਰ ਗਏ, ਇੱਕ ਰਾਹੁਲ ਗਾਂਧੀ ਤੇ ਇੱਕ ਸੁਨੀਲ ਜਾਖੜ ਜਿਹੜੇ ਉਹਨਾਂ ਦਾ ਕੱਖ ਨਹੀਂ ਰਿਹਾ। ਪਰ ਇੱਕ ਗੱਲ ਆਪ ਇਹ ਭੁੱਲ ਰਹੇ ਜੀ ਕਿ ਇਹ ਤਾਂ 25 ਸਾਲ ਰਾਜ ਕਰਨਾ ਸੀਗਾ ਤੇ ਅੱਜ ਜਿਹੜੀ ਵਿਰੋਧੀ ਧਿਰ ਵੀ ਹੈ ਨਹੀਂ, ਫਿਰ ਕੱਖ ਨਾ ਰਹਿਣ ਵਾਲਿਆਂ ਦੇ ਵਿੱਚ ਇਹ ਵੀ ਤਾਂ ਹੈਗੇ ਨੇ ਜੀ। ਪਾਕਿਸਤਾਨ ਦੇ ਮੰਤਰੀ ਦੇ ਵੱਲੋਂ ਜਿਹੜਾ ਦਿੱਤਾ ਬਿਆਨ ਸੀ ਉਹਦਾ ਵੀ ਜ਼ਿਕਰ ਇਸ ਸਟੇਜ ਦੇ ਉੱਤੇ ਜਿਹੜਾ ਹੋ ਗਿਆ ਤੇ ਜਿਹੜੀ ਆਮ ਆਦਮੀ ਪਾਰਟੀ ਸੀ ਉਹਨੂੰ ਛੋਟੀ ਕਾਂਗਰਸ ਕਿਹਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ। ਉਧਰ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਸੀ ਜੀ ਉਹ ਲਾਈ ਆਪਣੀ ਜਿਹੜੀ ਇੱਥੇ ਸਿਆਸੀ ਕਾਨਫਰੰਸ। ਉਹਦੇ ਵਿੱਚ ਇੱਕ ਵਾਰੀ ਫੇਰ ਭਗਵੰਤ ਮਾਨ ਹੁਰੀ ਜਿਹੜਾ ਬੋਲੇ, ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ
ਸ਼ਹੀਦਾਂ ਦੀਆਂ ਬਰਸੀਆਂ ਤੇ ਨਹੀਂ ਜਾਂਦੇ, ਪਰ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਲਈ ਪਹਾੜਾਂ ਤੇ ਜ਼ਰੂਰ ਜਿਹੜਾ ਦੀ ਉਹ ਚਲੇ ਜਾਂਦੇ ਨੇ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਕਿ ਪਿਛਲੇ 3 ਸਾਲ ਸਰਕਾਰ ਬਣੀ ਨੂੰ ਹੋ ਗਿਆ, ਕੈਪਟਨ ਕਦੇ ਵੀ ਈਸੜੂ ਨਹੀਂ ਆਏ, ਉਹ ਕਦੇ ਸ਼ਹੀਦ ਊਧਮ ਸਿੰਘ ਹੋਰਾਂ ਦੀ ਬਰਸੀ ਤੇ ਨਹੀਂ ਗਏ, ਉਹ ਭਗਤ ਸਿੰਘ ਹੋਰਾਂ ਦੇ ਜਿਹੜਾ ਦੀ ਸ਼ਹੀਦੀ ਦਿਨ ਦੇ ਉੱਤੇ ਕਦੇ ਨਹੀਂ ਗਏ। ਔਰ ਜਿਹੜਾ ਉਹਨਾਂ ਨੇ ਇਹ ਬਿਜਲੀ ਸੰਕਟ ਦੇ ਬਾਰੇ ਪੰਜਾਬ ਦੇ ਵਿੱਚ ਕਿਹਾ ਕਿ ਪੰਜਾਬ ਅਕਾਲੀ ਸਰਕਾਰ ਨੇ ਪੰਜਾਬ ਦੀ ਜਨਤਾ ਤੋਂ ਪੈਸਾ ਲੁੱਟ ਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ। ਦਿੱਲੀ ਦੇ ਵਿੱਚ ਬਿਜਲੀ ਦੀ ਕੋਈ ਪੈਦਾਵਾਰ ਨਹੀਂ ਹੁੰਦੀ, ਪਰ ਉੱਥੇ ਪੰਜਾਬ ਦੇ ਨਾਲੋਂ ਰੇਟ ਬਹੁਤ ਘੱਟ ਨੇ। ਨਸ਼ੇ ਦੇ ਮੁੱਦੇ ਦੇ ਉੱਤੇ ਬੋਲਦਿਆਂ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਕਿ ਪੁਲਿਸ ਹਿਰਾਸਤ 'ਚ ਮਰ ਰਹੇ ਜਿਹੜੇ ਵਿਅਕਤੀ ਨੇ ਇਹ ਸਾਜ਼ਿਸ਼ ਅਧੀਨ ਕਤਲ ਹੋ ਰਹੇ ਨੇ ਤੇ ਇਹਨਾਂ ਦੀ ਉੱਚ ਪੱਧਰੀ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਣੀ ਚਾਹੀਦੀ ਆ। ਸੋ ਰੱਖੜ ਪੁੰਨਿਆ ਦਾ ਜਿਹੜਾ ਤਿਉਹਾਰ ਸੀਗਾ ਜੀ ਉਹ ਬੀਤ ਗਿਆ ਸਿਆਸੀ ਕਾਨਫਰੰਸਾਂ ਦੇ ਨਾਲ। ਸਾਰੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਸਿਆਸੀ ਕਾਨਫਰੰਸਾਂ ਜਿਹੜੀਆਂ ਇੱਥੇ ਬਾਬੇ ਬਕਾਲੇ ਕੀਤੀਆਂ। ਜੇ ਤੁਸੀਂ ਬਿਆਨਬਾਜ਼ੀ ਸਾਰੀ ਦੇਖੋ ਤੇ ਉਹਦੇ ਤੋਂ ਅੰਦਾਜ਼ਾ ਤੁਸੀਂ ਇਹ ਲਾ ਸਕਦੇ ਹੋ ਨਾ ਜੀ ਕਿ 3 ਜਿਹੜੀਆਂ ਸੀਟਾਂ ਖਾਲੀ ਹੋ ਗਈਆਂ ਨੇ, ਫਗਵਾੜੇ ਵਾਲੀ, ਜਲਾਲਾਬਾਦ ਵਾਲੀ ਤੇ ਦਾਖੇ ਵਾਲੀ, ਇਹਨਾਂ ਦੇ ਉੱਤੇ ਹੋਣ ਵਾਲੀ ਚੋਣ ਦੀ ਸੁਗਬਗਾਹਟ ਤਾਂ ਜਿਹੜੀ ਉਹ ਨਜ਼ਰ ਆਉਂਦੀ ਹੈ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਚੀਫ ਆਫ ਡਿਫੈਂਸ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਇੱਕ ਬੰਦੇ ਦੇ ਥੱਲੇ ਹੋਊਗਾ ਸਾਰਾ ਕੁਝ। ਬਿਲਕੁਲ ਜੀ, ਜਿਹੜਾ ਇਹ ਸੀਗਾ ਜੀ 73ਵਾਂ ਸੁਤੰਤਰਤਾ ਦਿਵਸ, ਇਹਦੇ ਮੌਕੇ ਦੇ ਉੱਤੇ ਦੇਸ਼ ਦੀ ਰੱਖਿਆ ਤੇ ਫੌਜਾਂ ਦੇ ਵਾਸਤੇ ਇੱਕ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਕਿ ਦੇਸ਼ ਦੇ ਵਿੱਚ ਚੀਫ ਆਫ ਡਿਫੈਂਸ ਸਟਾਫ CDS ਦਾ ਇੱਕ ਨਵਾਂ ਅਹੁਦਾ ਜਿਹੜਾ ਜੀ ਉਹ ਕ੍ਰੀਏਟ ਹੋਊਗਾ। ਇਹਦੇ ਥਲ ਸੈਨਾ, ਹਵਾਈ ਸੈਨਾ ਤੇ ਜਿਹੜੀ ਨੌ ਸੈਨਾ ਹੈ ਜੀ, ਇਹ ਸਾਰੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਇਕੱਠਾ ਕੀਤਾ ਜਾਊਗਾ। ਇਹ ਕਿਹਾ ਗਿਆ ਜੀ ਕਿ ਫੌਜਾਂ ਦੇ ਵਿੱਚ ਰਿਫਾਰਮ ਜਿਹੜਾ ਜੀ ਉਹ ਅਗਲਾ ਟਾਰਗੇਟ ਹੈ। 1999 ਦੇ ਵਿੱਚ ਕਾਰਗਿਲ ਜੰਗ ਤੋਂ ਬਾਅਦ ਪਹਿਲੀ ਵਾਰੀ ਇੱਕ ਜਿਹੜੀ ਕਮੇਟੀ ਬਣੀ ਸੀ ਉਹਨੇ CDS ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਸੀਗੀ। ਪ੍ਰਧਾਨ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਕਿ ਸਮਾਂ ਰਹਿੰਦਿਆਂ ਰਿਫਾਰਮਸ ਦੀ ਬਹੁਤ ਜ਼ਰੂਰਤ ਹੈ। ਜਿਹੜੀਆਂ ਫੌਜਾਂ ਨੇ ਇਹਦੇ ਵਿੱਚ ਰਿਫਾਰਮਸ ਦੇ ਉੱਤੇ ਕਾਫੀ ਚਰਚਾ ਹੋ ਚੁੱਕੀ ਆ, ਕਈ ਰਿਪੋਰਟਸ ਆਈਆਂ ਨੇ। ਸਾਰੀਆਂ ਰਿਪੋਰਟਸ ਇੱਕ ਸਮੱਸਿਆ ਨੂੰ ਲੈ ਕੇ ਜਿਹੜਾ ਜੀ ਉਹ ਕਹਿ ਰਹੀਆਂ ਨੇ ਕਿ ਸਾਡੀਆਂ ਫੌਜਾਂ ਦਾ ਜਲ, ਥਲ ਤੇ ਜਿਹੜਾ ਜੀ ਹਵਾਈ ਆ ਉਹ ਤਿੰਨਾਂ ਦੇ ਵਿੱਚ ਜਿਹੜੀ ਉਹ ਕੋਆਰਡੀਨੇਸ਼ਨ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਦੁਨੀਆ ਬਦਲ ਰਹੀ ਆ ਤੇ ਇਹ ਨਵੀਆਂ ਵਿਵਸਥਾਵਾਂ ਜਿਹੜੀਆਂ ਜੀ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕਾਰਗਿਲ ਜੰਗ ਦੇ ਵਿੱਚ ਤਿੰਨਾਂ ਫੌਜਾਂ ਦੇ ਵਿੱਚ ਕੋਆਰਡੀਨੇਸ਼ਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ ਔਰ ਇਸ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਦੇ ਵਿੱਚ ਮੰਤਰੀਆਂ ਦੀ ਉਦੋਂ ਇੱਕ ਕਮੇਟੀ ਬਣੀ ਸੀਗੀ ਔਰ ਇਹਦੀ ਰਿਪੋਰਟ ਦੇ ਵਿੱਚ ਤਿੰਨਾਂ ਜਿਹੜੀਆਂ ਫੌਜਾਂ ਨੇ ਜੀ ਇਹਨਾਂ ਨੂੰ ਸਾਂਝੇ ਤੌਰ ਦੇ ਉੱਤੇ CDS ਅਹੁਦੇ ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਗਈ ਸੀ। ਪਰ ਰਾਜਨੀਤਿਕ ਇੱਛਾ ਸ਼ਕਤੀ ਦੇ ਚੱਲਦਿਆਂ ਇਹ ਫੈਸਲਾ ਕਰੀਬ 20 ਸਾਲ ਤੁਸੀਂ ਕਹਿ ਲਓ ਕਿ ਅਟਕਿਆ ਰਿਹਾ। ਹੁਣ 20 ਸਾਲਾਂ ਤੋਂ ਬਾਅਦ ਇਹਨੂੰ ਫੇਰ ਜਿਹੜਾ ਜੀ ਉਹ ਛੋਹਿਆ ਗਿਆ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ। ਬੇਸ਼ੱਕ ਇੱਕਦਮ ਤਾਂ ਨਹੀਂ ਹੋਊਗਾ, ਕੁਝ ਮਹੀਨੇ ਜਿਹੜੇ ਜੀ ਇਹਨੂੰ ਲੱਗ ਸਕਦੇ ਆ। ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਅਹੁਦਾ ਹੈ ਨਵਾਂ ਚੀਫ ਆਫ ਡਿਫੈਂਸ ਸਟਾਫ ਦਾ, ਇਹਦੇ ਵਿੱਚ ਥਲ ਸੈਨਾ ਦੇ ਮੌਜੂਦਾ ਮੁਖੀ ਜਿਹੜੇ ਜਨਰਲ ਵਿਪਿਨ ਰਾਵਤ ਨੇ ਉਹ ਭਾਰਤ ਦੇ ਪਹਿਲੇ CDS ਜਿਹੜੇ ਜੀ ਉਹ ਹੋ ਸਕਦੇ ਆ। ਨਵੰਬਰ 19 ਦੇ ਵਿੱਚ ਇਹ ਰਿਪੋਰਟ ਜਿਹੜੀ ਜੀ ਕਮੇਟੀ ਇੱਕ ਹੋਰ ਬਣੀ ਆ ਉਹ ਦੇਊਗੀ ਔਰ ਇਹਦੇ ਵਿੱਚ ਰੱਖਿਆ ਸਕੱਤਰ ਚੀਫ ਆਫ ਇੰਟੈਗਰੇਟਿਡ ਡਿਫੈਂਸ ਸਟਾਫ ਟੂ ਦੀ ਚੇਅਰਮੈਨ ਸਟਾਫ ਐਂਡ ਸਟਾਫ ਕਮੇਟੀ, ਉਹ ਵੀ ਇਹਦੇ ਵਿੱਚ ਮੈਂਬਰ ਜਿਹੜੇ ਜੀ ਉਹ ਹੋਣਗੇ। 26ਵੇਂ ਥਲ ਸੈਨਾ ਦੇ ਮੁਖੀ ਜਨਰਲ ਰਾਵਤ ਜਿਹੜੇ ਆ ਦਸੰਬਰ 19 ਚ ਰਿਟਾਇਰ ਹੋ ਰਹੇ ਆ ਔਰ ਇਸ ਕਰਕੇ ਹੋ ਸਕਦਾ ਹੈ ਕਿ ਸਭ ਤੋਂ ਵੱਧ ਸੀਨੀਅਰ ਮਿਲਟਰੀ ਕਮਾਂਡਰ ਹੋਣ ਕਰਕੇ ਉਹਨਾਂ ਨੂੰ CDS ਜਿਹੜਾ ਬਣਾਇਆ ਜਾਵੇ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂਗਾ ਕਿ CDS ਤਿੰਨੇ ਫੌਜਾਂ ਦੇ ਮੁਖੀ ਦੇ ਉੱਤੇ ਹੋਊਗਾ ਜਾਂ ਫਿਰ ਹੋਰ ਤਿੰਨੇ ਫੌਜ ਜਿਹੜੀ ਜਾਂ ਤਿੰਨੇ ਜਿਹੜੇ ਫੌਜ ਦੇ ਮੁਖੀ ਨੇ ਉਹਨਾਂ ਦੇ ਬਰਾਬਰ ਦਾ ਕੋਈ ਇੱਕ ਰੈਂਕ ਜਿਹੜਾ ਜੀ ਉਹ ਹੋਊਗਾ। ਨਾ ਅਜੇ ਇਹ ਕਲੀਅਰ ਹੈ ਕਿ CDS ਦਾ ਜਿਹੜਾ ਜੀ ਉਹ ਕਾਰਜਕਾਲ ਕਿੰਨਾ ਹੋਊਗਾ। ਤੇ ਇਹ ਆਪਣੇ ਪੂਰੇ ਭਾਰਤ ਲਈ ਲਾ ਰਿਹਾ ਜਾਂ ਕਸ਼ਮੀਰ ਦੇ ਲਈ ਜਿਹੜਾ ਜਸਮੈਨ ਲਾਉਣਾ ਹੈ? ਨਹੀਂ, ਦੇਖੋ ਇਹ ਕਸ਼ਮੀਰ ਤਾਂ ਹੁਣ ਸੈਂਟਰ ਦੇ ਅੰਦਰ ਹੋ ਗਿਆ ਨਾ ਜੀ, ਉਹ ਤਾਂ ਯੂਨੀਅਨ ਟੈਰਾਟਰੀ ਹੋ ਗਈ, ਉਹਦੇ ਨਾਲ ਹੀ ਆ ਗਿਆ ਜੀ। ਇਹ ਪੂਰੇ ਭਾਰਤ ਦੇ ਵਾਸਤੇ ਜਿਹੜਾ ਜੀ ਉਹ ਲੱਗਣਾ ਜੀ। ਜਿਹੜੀਆਂ 3 ਫੌਜਾਂ ਦੇ ਮੁਖੀ ਨੇ ਕੋਸ਼ਿਸ਼ ਇਹਨਾਂ ਦੀ ਇਹ ਹੋਣੀ ਹੈ ਜੀ ਕਿ ਜਿਹੜਾ CDS ਆ ਉਹ ਤਿੰਨੇ ਜਿਹੜੇ ਫੌਜਾਂ ਦੇ ਮੁਖੀ ਆ ਉਹਦੇ ਉੱਪਰ ਲਾਇਆ ਜਾਵੇ। ਹਾਂ, ਇੱਕ ਉੱਪਰ ਲਾਉਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।